USA ਦੇ ਸ਼ਹਿਰ ਸਨ ਫਰਾਂਸਿਸਕੋ ਵਿੱਚ ਆਏ ਹੋਏ ਹਾਂ ਤੇ ਦੇਖਣ ਜਾ ਰਹੇ ਹਾਂ ਐਲਕਾਟਰਾਜ਼। ਆਹ ਜਿਹੜੀ ਸਾਹਮਣੇ ਨਜ਼ਰ ਆਉਂਦੀ ਹੈ ਨਾ, ਇਹ ਹੀ ਐਲਕਾਟਰਾਜ਼ ਪ੍ਰਿਜ਼ਨ ਆ, ਜਿਹਦੇ ਉੱਤੇ ਲਾਈਟ ਹਾਊਸ ਲੱਗਾ ਹੋਇਆ ਸਾਹਮਣੇ। ਕਿਹੜੀਆਂ ਕਿਹੜੀਆਂ ਹੁਣ ਸਹੂਲਤਾਂ ਪ੍ਰਦਾਨ ਸੀ, ਕੋਈ ਖਾਸ ਨਹੀਂ, ਸਿਰਫ ਮੈਡੀਕਲ, ਖਾਣਾ ਪਾਣੀ ਤਾਂ ਬਸ ਇਹੋ ਕੁਝ ਹੁੰਦਾ ਸੀ। ਕੱਪੜੇ ਮਿਲਦੇ ਸੀ, ਬਾਕੀ ਇਹੋ ਜਿਹੀ ਜਗ੍ਹਾ ਸੀ ਕਿ ਜਿੱਥੇ ਕੋਈ ਵੀ ਕੈਦੀ ਇਹ ਜੇਲ੍ਹ ਦੇ ਵਿੱਚੋਂ ਕਦੀ ਬਾਹਰ ਨਹੀਂ ਨਿਕਲ ਸਕਿਆ। ਉਹਨਾਂ ਦੇ ਮੰਜੇ ਬਿਸਤਰੇ ਹਜੇ ਵੀ ਉੱਦਾਂ ਰੱਖੇ ਹੋਏ ਨੇ ਸਾਂਭ ਕੇ। ਮੈਂ ਵੀ ਅੰਦਰ ਜਾ ਕੇ ਦੇਖਦਾ ਕਿ ਕਿਹੋ ਜਿਹੀ ਫੀਲਿੰਗ ਹੁੰਦੀ ਆ। ਮੇਰਾ ਤਾਂ ਇਸ ਵੇਲੇ ਵੀ ਇੱਥੇ ਸਾਹ ਜਿਹਾ ਘੁੱਟ ਹੁੰਦਾ, ਬੜਾ ਡਿੰਪ ਜਿਹਾ ਲੱਗਦਾ, ਹਨੇਰਾ। ਆਹ ਮੰਜਾ ਲਓ, ਉਹ ਵੀ ਲੋਹੇ ਦਾ। ਆਹ ਛੋਟਾ ਜਿਹਾ ਸਿੰਕ, ਆਹ ਹੀ ਟੋਇਲਟ। ਕਿੱਦਾਂ ਉਹਨਾਂ ਦੇ ਦਿਨ ਬੀਤਦੇ ਹੋਣਗੇ ਜਿਹਨੂੰ 4 ਸਾਲ 10 ਸਾਲ ਜਾਂ 20 ਸਾਲ ਜੇਲ੍ਹ ਹੋਈ ਆ, ਉਹਨਾਂ ਨੇ ਇੱਥੇ ਉਹ ਸਮਾਂ ਗੁਜ਼ਾਰਿਆ। ਇੰਡੋਜ਼ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਰਛਪਾਲ ਹੀਰੋ ਵੱਲੋਂ ਸਵਾਗਤ ਹੈ। ਤੇ ਦੋਸਤੋ, ਅੱਜ ਲੈ ਕੇ ਆ ਰਹੇ ਤੁਹਾਡੇ ਲਈ ਨਵਾਂ ਪ੍ਰੋਗਰਾਮ, ਚਲੋ ਚੱਲੀਏ। ਅੱਜ ਅਸੀਂ USA ਦੇ ਸ਼ਹਿਰ ਸਨ ਫਰਾਂਸਿਸਕੋ ਵਿੱਚ ਆਏ ਹੋਏ ਹਾਂ ਤੇ ਦੇਖਣ ਜਾ ਰਹੇ ਹਾਂ ਐਲਕਾਟਰਾਜ਼। ਜਿਹੜੇ ਮੇਰੇ ਵੀਰ ਹਾਲੀਵੁੱਡ ਦੀਆਂ ਫਿਲਮਾਂ ਦੇਖਦੇ ਰਹੇ ਨੇ, ਉਹ ਜਾਣਦੇ ਨੇ ਕਿ ਕਲਿੰਟ ਈਸਟਵੁੱਡ ਦੀ ਇੱਕ ਫਿਲਮ ਬਣੀ ਸੀ, ਐਸਕੇਪ ਫਰੋਮ ਐਲਕਾਟਰਾਜ਼। ਅੱਜ ਅਸੀਂ ਉਸ ਨੂੰ ਦੇਖਣ ਆਏ ਹਾਂ। ਦੱਸਿਆ ਜਾਂਦਾ ਹੈ ਕਿ ਇਹ ਆਈਲੈਂਡ 1859 ਤੋਂ ਲੈ ਕੇ 1863 ਦੇ ਵਿੱਚ ਇੱਥੇ ਜਿਹੜੇ ਮਿਲਟਰੀ ਦੇ ਫੌਜੀ ਡਿਜ਼ਰਟਰ ਹੁੰਦੇ ਸੀ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ, ਜਾਂ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹੀ ਦਾ ਕੇਸ ਬਣਦਾ ਸੀ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ। ਫਿਰ 1934 ਤੋਂ ਲੈ ਕੇ 1964 ਤੱਕ ਇਹ ਫੈਡਰਲ ਪ੍ਰਿਜ਼ਨ ਰਹੀ, ਅਤੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਇੱਥੋਂ ਅੱਜ ਤੱਕ ਜਾਂ ਉਸ ਸਮੇਂ ਦੇ ਦੌਰਾਨ ਕੋਈ ਵੀ ਕੈਦੀ ਫਰਾਰ ਨਹੀਂ ਹੋ ਸਕਿਆ। ਅਤੇ ਦੇਖਾਂਗੇ ਆਈਲੈਂਡ ਕਿਹੋ ਜਿਹੀ ਹੈ, ਉਹਦਾ ਟੂਰ ਅਸੀਂ ਤੁਹਾਨੂੰ ਕਰਾਉਣ ਜਾ ਰਹੇ ਹਾਂ। ਮੈਂ ਹਰਸ਼ਪਾਲ ਹੇਰ, ਇੰਡੋਜ਼ TV, ਆਓ ਲੈ ਕੇ ਚੱਲਦੇ ਹਾਂ। ਸਾਰੇ ਲੋਕ ਇਸ ਵੇਲੇ ਬੋਟ 'ਤੇ ਜਾਣ ਨੂੰ ਤਿਆਰ ਖੜ੍ਹੇ ਆ। 2 ਘੰਟੇ ਦਾ ਟ੍ਰਿਪ ਅਤੇ ਕਾਫੀ ਸਖਤ ਰੂਲ ਨੇ। ਆਈਲੈਂਡ ਉੱਤੇ ਤੁਸੀਂ ਸ਼ਰਾਬ ਪੀ ਕੇ ਨਹੀਂ ਜਾ ਸਕਦੇ, ਸਿਗਰਟਾਂ ਨਹੀਂ ਪੀ ਸਕਦੇ, ਗੰਦ ਨਹੀਂ ਖਿਲਾ ਸਕਦੇ, ਜਾਨਵਰਾਂ ਨੂੰ ਖਾਣਾ ਨਹੀਂ ਪਾ ਸਕਦੇ। ਅਤੇ ਬਹੁਤ ਜਲਦ ਬੋਟ ਤੁਰਨ ਵਾਲੀ ਆ। National Park, Alcatraz Island. ਲੈ ਵੀ ਦੋਸਤੋ, ਅਸੀਂ ਹੁਣ ਲੱਗੇ ਹਾਂ ਉੱਤੇ ਚੜ੍ਹਨ ਅਤੇ ਤੁਹਾਨੂੰ ਵੀ ਲੈ ਚੱਲਦੇ ਹਾਂ ਐਲਕਾਟਰਾਜ਼, ਜਿਹੜੀ ਕਿ ਬੜੀ ਫੇਮਸ ਪ੍ਰਿਜ਼ਨ ਆ ਅਮਰੀਕਾ ਦੀ। ਇਹ ਹੈਗੀ ਸਨ ਫਰਾਂਸਿਸਕੋ ਵਿੱਚ, ਕੈਲੀਫੋਰਨੀਆ ਸਟੇਟ ਅਮਰੀਕਾ ਦੀ, ਉਹਦੇ ਵਿੱਚ ਆ। ਤਾਂ ਅਸੀਂ ਹੁਣ ਦੇਖੋ, ਤੁਸੀਂ ਬੋਰਡ ਦੇਖ ਸਕਦੇ ਆ, ਇਹਦੇ ਉੱਤੇ ਚੜ੍ਹਨ ਲੱਗੇ ਹਾਂ ਅਤੇ ਲੈ ਕੇ ਚੱਲਦੇ ਤੁਹਾਨੂੰ ਐਲਕਾਟਰਾਜ਼ ਪ੍ਰਿਜ਼ਨ ਦੇ ਵਿੱਚ। ਤਕਰੀਬਨ ਕਹਿੰਦੇ 2 ਕਿਲੋਮੀਟਰ ਆ ਬੇ ਤੋਂ ਉੱਤੋਂ। ਤਾਂ ਸਾਡਾ ਕੋਈ ਤਕਰੀਬਨ 2 ਘੰਟੇ ਦਾ ਸਫ਼ਰ ਹੋਣਾ। ਆਓ ਲੈ ਕੇ ਚੱਲੀਏ ਤੁਹਾਨੂੰ। ਹਾਲੇ ਅਸੀਂ ਹੁਣ ਬੋਟ ਦੇ ਵਿੱਚ ਆ ਗਏ ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਲੋਕ ਚੜ੍ਹ ਰਹੇ ਆ ਅਤੇ ਬੋਟ 'ਤੇ ਆ ਰਿਹਾ। ਹੋਰ ਵੀ ਲੋਕ ਇੱਧਰ ਨੂੰ ਆ ਰਹੇ ਆ। ਆਹ ਜਿਹੜੀ ਸਾਹਮਣੇ ਨਜ਼ਰ ਆਉਂਦੀ ਹੈ ਨਾ, ਇਹ ਹੀ ਐਲਕਾਟਰਾਜ਼ ਪ੍ਰਿਜ਼ਨ ਆ, ਜਿਹਦੇ ਉੱਤੇ ਲਾਈਟ ਹਾਊਸ ਲੱਗਾ ਹੋਇਆ ਸਾਹਮਣੇ, ਅਤੇ ਉੱਥੇ ਅਸੀਂ ਹੁਣ ਜਾ ਰਹੇ ਹਾਂ। ਇਹ ਸੈਨ ਫਰਾਂਸਿਸਕੋ ਬੇ ਤੋਂ ਕੋਈ 2 ਕਿਲੋਮੀਟਰ ਦੂਰ ਆ, ਅਤੇ ਸਿਰਫ ਬੋਟ 'ਤੇ ਰਾਹੀਂ ਹੀ ਜਾਇਆ ਜਾ ਸਕਦਾ। ਔਰ ਸ਼ਾਇਦ ਇਹੀ ਵਜ੍ਹਾ ਸੀਗੀ ਕਿ ਜਿੰਨੇ ਵੀ ਇੱਥੇ ਕੈਦੀ ਰੱਖੇ ਜਾਂਦੇ ਸੀ, ਉਹ ਕਦੀ ਨਿਕਲ ਨਹੀਂ ਸਕੇ। ਉਹ ਪਾਣੀ ਦਾ ਬਹਾਵ ਵੀ ਤੇਜ਼ ਹੁੰਦਾ, ਇੱਥੇ ਜੋ ਸਮੁੰਦਰਾ ਚਾਰ ਸਵੇਰ ਉਹ ਰਫ ਵੀ ਬਹੁਤ ਆ। ਤੁਸੀਂ ਦੇਖ ਸਕਦੇ ਹੋ ਐਲਕਾਟਰਾਜ਼ ਆਈਲੈਂਡ, ਜਿਹਦੇ ਉੱਤੇ ਇੱਕ ਮਸ਼ਹੂਰ ਫਿਲਮ ਕਲਿੰਟ ਈਸਟਵੁੱਡ ਨੇ ਬਣਾਈ ਸੀ, ਐਸਕੇਪ ਫਰੋਮ ਐਲਕਾਟਰਾਜ਼।
ਸ਼ਾਇਦ ਮੇਰੇ ਦੋਸਤਾਂ ਮਿੱਤਰਾਂ ਨੇ ਉਹ ਫਿਲਮ ਦੇਖੀ ਵੀ ਹੋਵੇਗੀ। ਸੋ ਸਾਹਮਣੇ ਮੇਰੇ ਖੱਬੇ ਤੁਸੀਂ ਦੇਖ ਸਕਦੇ ਹੋ ਗੋਲਡਨ ਗੇਟ। ਦੱਸਿਆ ਜਾਂਦਾ ਕਿ ਇਹ ਜੋ ਕੈਲੀਫੋਰਨੀਆ ਦੀ ਸਟੇਟ ਹੈ ਇਹ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦੀ ਸੀ ਤੇ ਅਮਰੀਕਨ ਤੇ ਮੈਕਸੀਕਨ ਵੋਰ ਤੋਂ ਬਾਅਦ ਜਿਹੜੀ ਸੰਧੀ ਹੋਈ ਉਸ ਸੰਧੀ ਦੇ ਮੁਤਾਬਕ ਇਹ ਜੋ ਕੈਲੀਫੋਰਨੀਆ ਦੀ ਸਟੇਟ ਸੀ ਅਮਰੀਕਾ ਨੇ ਮੈਕਸੀਕੋ ਤੋਂ ਖਰੀਦ ਲਈ ਤੇ ਹੁਣ ਇਹ ਅਮਰੀਕਾ ਦਾ ਸਟੇਟ ਹੈ ਕੈਲੀਫੋਰਨੀਆ। ਆ ਮੇਰੇ ਖੱਬੇ ਹੱਥ ਜਿੱਥੇ ਹੁਣ ਕੈਮਰਾ ਜਾ ਰਿਹਾ ਇਹ ਤੁਸੀਂ ਦੇਖ ਰਹੇ ਹੋ ਸੈਨ ਫਰਾਂਸਿਸਕੋ ਸਿਟੀ। ਲੈ ਵੀ ਦੋਸਤੋ 2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੋਟ ਦੇ ਵਿੱਚ ਸਫ਼ਰ ਕਰਕੇ ਹੁਣ ਅਸੀਂ ਆ ਪਹੁੰਚੇ ਹਾਂ ਐਲਕਾਟਰਾਜ਼ ਪ੍ਰਿਜ਼ਨ ਦੇ ਉੱਤੇ। ਤਾਂ ਤੁਹਾਨੂੰ ਦਿਖਾ ਦਿਆਂਗੇ ਇੱਥੇ ਕੀ ਕੀ ਹੋਇਆ, ਕਦੋਂ ਹੋਇਆ, ਇਹਦਾ ਮੇਨ ਮਕਸਦ ਕੀ ਸੀਗਾ। This is what Lamar Hunt wanted for Alcatraz. He was going to build a Victorian-era shopping mall at the top of the island. The south end of the island would have had a Space Needle like the one in Seattle, Washington. ਇਹ ਪ੍ਰਿਜ਼ਨ ਸੈੱਲ ਨੇ ਜਿਨ੍ਹਾਂ ਦੇ ਵਿੱਚ ਕਦੀ ਕੈਦੀ ਰਿਹਾ ਕਰਦੇ ਸੀ। ਆਹ ਇੱਧਰਲੇ ਪਾਸੇ ਅੱਜ ਇਹ ਨੈਸ਼ਨਲ ਪਾਰਕ ਬਣਾਈ ਗਈ ਹੈ। ਇਹ ਆਫਿਸਰਸ ਮੈਸ ਹੁੰਦਾ ਸੀ ਕਿ ਜਿਹਦੇ ਵਿੱਚ ਜਿੰਨੇ ਵੀ ਆਫਿਸਰ ਰਹਿੰਦੇ ਸੀ ਉਹ ਗਾਰਡ ਕਰਨ ਉਹਨਾਂ ਵਾਸਤੇ ਹੈ। ਕਿੰਨੀ ਸੋਹਣੀ ਵਿਊ ਹੋਣੀ ਉਸ ਸਮੇਂ, ਦੇਖਣ ਵਾਲੀ ਗੱਲ ਆ। ਉਹ ਜ਼ਮਾਨੇ ਦਾ ਪਾਵਰ ਪਲਾਂਟ। ਪੁਰਾਣੀ ਫਾਇਰ ਬ੍ਰਿਗੇਡ ਖੜੀ ਹੈ। This is a signal building on Alcatraz. ਹਾਂਜੀ ਹੁਣ ਅਸੀਂ ਆ ਮੇਰੇ ਸੱਜੇ ਹੱਥ ਦੇਖੋਗੇ ਤਾਂ ਇੱਥੇ ਜਿਹੜੇ ਕੈਦੀ ਹੁੰਦੇ ਸੀ ਉਹ ਨਹਾਇਆ ਕਰਦੇ ਸੀ, ਉਹਨਾਂ ਵਾਸਤੇ ਖੁੱਲ੍ਹੇ ਸ਼ਾਵਰ ਨੇ। ਤੇ ਹੁਣ ਅਸੀਂ ਇੱਥੋਂ ਜਾ ਰਹੇ ਹਾਂ ਆਡੀਓ ਟੂਰ ਲੈ ਕੇ ਤੇ ਸਾਨੂੰ ਸਾਰਿਆਂ ਨੂੰ ਆੜੀਆਂ ਗੈਜਟ ਨੇ ਇਹ ਦੇ ਦਿੱਤੀਆਂ ਗਈਆਂ ਨੇ ਤਾਂ ਕਿ ਜਦੋਂ ਅਸੀਂ ਇਹਦੇ ਉੱਤੇ ਜਾਣਾ ਹੈ ਨਾ ਤਾਂ ਅਸੀਂ ਕੁਝ ਜ਼ਬਾਨਾਂ ਨੇ, ਚਾਹੇ ਅੰਗਰੇਜ਼ੀ ਲੈ ਲਓ ਜਾਂ ਸਪੈਨਿਸ਼ ਲੈ ਲਓ, ਕੁਝ ਹੋਰ ਵੀ ਜ਼ਬਾਨਾਂ ਨੇ, ਪੰਜਾਬੀ ਹਿੰਦੀ ਤਾਂ ਨਹੀਂ ਇਹਦੇ ਵਿੱਚ, ਪਰ ਬਾਕੀ ਦੀਆਂ ਜ਼ਬਾਨਾਂ ਨੇ। ਤਾਂ ਅਸੀਂ ਹੁਣ ਉੱਤੇ ਜਾਵਾਂਗੇ, ਆਹ ਬਟਨ ਦਬਾਂਗੇ ਤੇ ਸਾਨੂੰ ਉਸ ਜ਼ਬਾਨ ਦੇ ਵਿੱਚ ਟੂਰ ਮਿਲੂਗਾ ਕਿ ਕੀ ਕਿਵੇਂ ਕਿੱਦਾਂ ਹੋਇਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਨਾਲ ਦੀ ਨਾਲ ਤੁਹਾਡਾ ਵੀ ਸਫ਼ਰ ਕਰਾਈਏ। ਚਲੋ ਦੇਖਦੇ ਹਾਂ, ਚੱਲ ਕੇ ਆ ਜਾਓ।
ਲੈ ਵੀ ਦੋਸਤੋ, ਅਸੀਂ ਹੁਣ ਉੱਪਰ ਆ ਪਹੁੰਚੇ ਹਾਂ ਤੇ ਹੁਣ ਲੱਗੇ ਆ ਗੈਜਟ ਔਨ ਕਰਨ। ਤੇ ਇਹ ਸਾਥ ਮੇਰੇ ਪਿਛਲੇ ਪਾਸੇ ਦੇਖੋ ਹਾਂ, ਤੇ ਹੁਣ ਅਸੀਂ ਬਟਨ ਦੱਬ ਦਿੱਤਾ ਤੇ ਸਾਨੂੰ ਨਾਲ ਦੀ ਨਾਲ ਇਹ ਟੂਰ ਮਿਲ ਰਿਹਾ। ਉਹ ਦੱਸ ਰਹੇ ਨੇ ਕਿ ਕਿਵੇਂ ਕਿਵੇਂ ਕੈਦੀ ਇੱਥੇ ਰਹਿੰਦੇ ਸੀ, ਕਿਹੜੀਆਂ ਕਿਹੜੀਆਂ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਸੀ। ਕੋਈ ਖਾਸ ਨਹੀਂ, ਸਿਰਫ ਮੈਡੀਕਲ, ਖਾਣਾ ਪਾਣੀ ਤਾਂ ਬਸ ਇਹੋ ਕੁਝ ਹੀ ਹੁੰਦਾ ਸੀ। ਕੱਪੜੇ ਮਿਲਦੇ ਸੀ, ਬਾਕੀ ਕੋਈ ਵੀ ਸਹੂਲਤ ਉਹਨਾਂ ਨੂੰ ਪ੍ਰਦਾਨ ਨਹੀਂ ਸੀ। ਤੁਸੀਂ ਦੇਖ ਸਕਦੇ ਹੋ ਟੋਇਲਟਾਂ ਵੀ ਵਿੱਚ ਨੇ। ਆਹ ਸਾਰੇ ਕੈਦੀਆਂ ਦੇ ਆਪੋ ਆਪਣੇ ਸੈੱਲ ਆ, ਜਿੱਥੇ ਕਿ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਬਹੁਤ ਹਾਈ ਸਿਕਿਉਰਿਟੀ ਪ੍ਰਿਜ਼ਨ ਸੀ ਇਹ। ਇਹੋ ਜਿਹੀ ਜਗ੍ਹਾ ਸੀ ਕਿ ਜਿੱਥੇ ਕੋਈ ਵੀ ਕੈਦੀ ਇਹ ਜੇਲ੍ਹ ਦੇ ਵਿੱਚੋਂ ਕਦੀ ਬਾਹਰ ਨਹੀਂ ਨਿਕਲ ਸਕਿਆ। ਜਿਹੜੇ ਬਾਹਰ ਨਿਕਲੇ ਵੀ ਆ, ਉਹ ਜੋ ਬੇ ਆ ਤਕਰੀਬਨ ਸਨ ਫਰਾਂਸਿਸਕੋ ਤੋਂ ਜੋ ਵਿਚਾਲੜਾ ਪਾਣੀ ਆ ਪ੍ਰਿਜ਼ਨ ਤੱਕ, ਅਲਕਾਟਰੇਜ਼ ਤੱਕ, ਉਹ 2 ਕਿਲੋਮੀਟਰ ਹੈ। ਉਹਨਾਂ ਵਿੱਚੋਂ ਕਹਿੰਦੇ ਨੇ ਕੋਈ 30-34 ਕੈਦੀ ਸੀ ਜਿਨ੍ਹਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਆ 1934 ਤੋਂ ਲੈ ਕੇ 1963 ਦੇ ਦਰਮਿਆਨ, ਪਰ ਕੋਈ ਵੀ ਜਿੰਦਾ ਬਾਹਰ ਨਹੀਂ ਜਾ ਸਕਿਆ। ਉਹ ਬੇ ਦਾ ਪਾਣੀ ਠੰਡਾ ਤੇ ਰਫ ਹੋਣ ਕਰਕੇ ਉਹ ਵਾਪਸ ਪਾਣੀ ਉਹਨਾਂ ਨੂੰ ਜਿਹੜੀਆਂ ਛੱਲਾਂ ਸੀ ਵਾਪਸ ਲੈ ਆਉਂਦੀਆਂ ਸੀ, ਤਾਂ ਮਾਰੇ ਜਾਂਦੇ ਸੀ ਜਾਂ ਡੁੱਬ ਕੇ ਮਰ ਗਏ, ਪਰ ਕੋਈ ਬਾਹਰ ਨਹੀਂ ਜਾ ਸਕਿਆ। ਇੱਕ ਤੁਸੀਂ ਮੂਵੀ ਦੇਖੀ ਹੋਣੀ ਆ ਕਲਿੰਟ ਈਸਟਵੁੱਡ ਦੀ, ਜਿਹਦੇ ਵਿੱਚ ਦਿਖਾਇਆ ਗਿਆ ਕਿ ਉਹ ਕਿੱਦਾਂ escape ਕਰਦਾ, ਪਰ ਉਸਦੀ ਬੋਡੀ ਲੱਭੀ ਨਹੀਂ ਤੇ ਨਾ ਹੀ ਉਹ ਬਾਹਰ ਜਾ ਸਕਿਆ। ਸੋ ਮੰਨਿਆ ਜਾਂਦਾ ਕਿ ਉਹ ਵੀ ਡੁੱਬ ਕੇ ਮਰ ਗਿਆ ਪਾਣੀ ਦੇ ਵਿੱਚ, ਪਰ ਬਾਹਰ ਨਹੀਂ ਜਾ ਸਕਿਆ। ਤੇ ਜਿਵੇਂ ਪਹਿਲਾਂ ਦੱਸਿਆ ਕਿ ਕੋਈ ਵੀ ਕੈਦੀ ਇੱਥੋਂ ਨਿਕਲ ਨਹੀਂ ਸਕਿਆ। ਐਲਕਾਟਰਾਜ਼ ਦਾ ਮੋਸਟ ਫੇਮਸ ਪ੍ਰਿਜ਼ਨ ਇਨ ਅਮਰੀਕਾ। ਆਹ ਹੁਣ ਤੁਸੀਂ ਦੇਖ ਸਕਦੇ ਕਿ ਉਹਨਾਂ ਦੇ ਮੰਜੇ ਬਿਸਤਰੇ ਹਜੇ ਵੀ ਉੱਦਾਂ ਰੱਖੇ ਹੋਏ ਨੇ ਸਾਂਭ ਕੇ, ਕਿਉਂਕਿ ਇਸ ਵੇਲੇ ਹੁਣ ਇਹ ਮਿਊਜ਼ੀਅਮ ਆ। ਆਹ ਸੀ ਉਹਨਾਂ ਦਾ। ਪਰ ਦੱਸਦੇ ਨੇ, ਮੈਂ ਹੁਣ ਸੁਣ ਰਿਹਾ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜੇ ਤੁਸੀਂ ਮਿਸਬਿਹੇਵ ਕੀਤਾ ਕਿ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਪਨਿਸ਼ਮੈਂਟ ਮਿਲੇਗੀ। ਸੋ ਇਸ ਲਈ ਬੜੀ ਸਖਤਾਈ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੀ। ਉਹ ਦੱਸ ਰਹੇ ਕਿ ਰਾਤ ਨੂੰ ਹਵਾ ਇੰਨੀ ਇੱਥੇ ਠੰਡੀ ਹੁੰਦੀ ਸੀ, ਇਹਨਾਂ ਸੈੱਲ ਦੇ ਵਿੱਚ ਵੀ ਇੱਥੇ ਆ ਜਾਂਦੀ ਸੀ ਅਤੇ ਬਹੁਤ ਠੰਡ ਹੋਇਆ ਕਰਦੀ ਸੀ। ਉਹ ਇਹ ਵੀ ਕਹਿੰਦੇ ਨੇ ਕਿ ਜਦੋਂ ਕਿਤੇ ਬਾਹਰ ਐਕਸਰਸਾਈਜ਼ ਬਾਹਰ ਹੀ ਜਾਂਦੇ ਸੀ ਨਾ, ਤਾਂ ਸਾਨੂੰ ਸੈਨ ਫਰਾਂਸਿਸਕੋ ਦੀਆਂ ਲਾਈਟਾਂ ਜੋ ਦਿੰਦੀਆਂ ਸੀ, ਨਾਲ ਦੀ ਨਾਲ ਉੱਧਰ ਜੋ ਆਵਾਜ਼ ਜਾਂ ਸ਼ੋਰ ਹੁੰਦਾ ਸੀ ਇੱਥੇ ਸਾਨੂੰ ਸੁਣਦਾ ਸੀ। ਪਰ ਸਿਰਫ 2 ਕਿਲੋਮੀਟਰ ਦੂਰ ਲਾਗੇ ਹੋਣ 'ਤੇ ਵੀ ਉਹ ਮੀਲਾਂ ਦੂਰ ਮਹਿਸੂਸ ਕਰਦੇ ਸੀ। ਤੁਸੀਂ ਦੇਖ ਸਕਦੇ ਕਿੰਨੇ ਟੂਰਿਸਟ ਇਸ ਜਗ੍ਹਾ ਉੱਤੇ ਹਰ ਰੋਜ਼ ਆਉਂਦੇ ਨੇ। ਦੱਸਿਆ ਜਾਂਦਾ ਹੈ ਕਿ ਕੋਈ ਮਿਲੀਅਨ ਟੂਰਿਸਟ ਇੱਥੇ ਸਾਲ ਦੇ ਵਿੱਚ ਆਉਂਦਾ ਹੈ ਜਗ੍ਹਾ ਦੇ ਉੱਤੇ। ਹੁਣ ਅਸੀਂ ਆ ਗਏ ਹਾਂ ਡੀ ਬਲੋਕ ਦੇ ਵਿੱਚ, ਤਾਂ ਬਲੋਕ ਆਫਟਰ ਬਲੋਕ ਉਹ ਦੱਸਦੇ ਨੇ ਕਿ ਜਿਹੜੇ ਕਾਨੂੰਨ ਨੂੰ ਫਾਲੋ ਨਹੀਂ ਸੀ ਕਰਦੇ ਤੇ ਉਹਨਾਂ ਨੂੰ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਰੱਖਿਆ ਜਾਂਦਾ ਸੀ, ਜਦ ਤੱਕ ਉਹਨਾਂ ਦਾ ਬਿਹੇਵੀਅਰ ਜਿਹੜਾ ਉਹ ਚੇਂਜ ਨਹੀਂ ਸੀ ਹੁੰਦਾ। ਪਰ ਹੁਣ ਜਦੋਂ ਇਹਨਾਂ ਸੈਲਸ ਨੂੰ ਦੇਖਦੇ ਆ, ਕਿੱਡੀਆਂ ਮੋਟੀਆਂ ਬਾਰਾਂ ਲੱਗੀਆਂ, ਤਾਂ ਕਿ ਬੰਦਾ ਅੰਦਾਜ਼ਾ ਹੀ ਲਾ ਸਕਦਾ ਕਿ ਜਿਹੜਾ ਨਾ ਬਾਰਾਂ ਦੇ ਪਿਛਲੇ ਪਾਸੇ ਹੋਵੇਗਾ ਉਹਦੀ ਉਸ ਵੇਲੇ ਦੀ ਫੀਲਿੰਗ ਕਿਹੋ ਜਿਹੀ ਹੋਵੇਗੀ। ਇਹ ਵੱਖਰੀ ਗੱਲ ਆ ਕਿ ਉਹ ਬੜੇ ਹਾਰਡਕੋਰ ਕ੍ਰਿਮੀਨਲ ਸੀ। ਕੌਣ ਜਾਣੇ ਕਿ ਉਹਨਾਂ ਵਿੱਚ ਕੋਈ ਨਿਰਦੋਸ਼ ਵੀ ਹੋਵੇ। ਪਰ ਸਾਰਿਆਂ ਨੂੰ ਜਿਸ ਨੂੰ ਵੀ ਕਨਵਿਕਟ ਕੀਤਾ ਜਾਂਦਾ ਸੀ, ਸਾਰਿਆਂ ਨੂੰ ਸਜ਼ਾ ਇੱਕੋ ਜਿਹੀ ਸੀ। ਮੈਂ ਵੀ ਅੰਦਰ ਜਾ ਕੇ ਦੇਖਦਾ ਕਿ ਕਿਹੋ ਜਿਹੀ ਫੀਲਿੰਗ ਹੁੰਦੀ ਆ। ਮੇਰਾ ਤਾਂ ਇਸ ਵੇਲੇ ਵੀ ਇੱਥੇ ਸਾਹ ਜਿਹਾ ਘੁੱਟ ਹੁੰਦਾ, ਬੜਾ ਡੈਂਪ ਜਿਹਾ ਲੱਗਦਾ, ਹਨੇਰਾ। ਆਹ ਮੰਜਾ ਲੋ, ਉਹ ਵੀ ਲੋਹੇ ਦਾ। ਆਹ ਛੋਟਾ ਜਿਹਾ ਸਿੰਕ, ਆਹ ਹੀ ਟੋਇਲਟ। ਹਾਂਜੀ, ਤੇ ਕਿੱਦਾਂ ਉਹਨਾਂ ਦੇ ਦਿਨ ਬੀਤਦੇ ਹੋਣਗੇ ਜਿਹਨੂੰ 4 ਸਾਲ 10 ਸਾਲ ਜਾਂ 20 ਸਾਲ ਜੇਲ੍ਹ ਹੋਈ ਆ, ਉਹਨਾਂ ਨੇ ਇੱਥੇ ਉਹ ਸਮਾਂ ਗੁਜ਼ਾਰਿਆ। ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।
ਆ ਬੋਰਡ ਉੱਤੇ ਲਿਖਿਆ ਹੋਇਆ, ਇਹ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਆਪ ਵੀ ਦੇਖ ਸਕਦੇ ਹੋਗੇ। ਲਓ ਜੀ, ਇਹ ਹੈ ਸੋਲਿਟਰੀ ਕਨਫਾਈਨਮੈਂਟ। ਜਿਹੜਾ ਕੈਦੀ ਜ਼ਿਆਦਾ ਉਹਨਾਂ ਨੂੰ ਤੰਗ ਕਰਦਾ ਸੀ ਜਾਂ ਐਸਕੇਪ ਕਰਨ ਦੀ ਕੋਸ਼ਿਸ਼ ਕਰਦਾ ਸੀਗਾ, ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਸੀ ਅਤੇ ਦਰਵਾਜ਼ੇ ਬੰਦ, ਨਾ ਅੰਦਰ ਲਾਈਟ ਆਉਂਦੀ ਸੀ ਅਤੇ ਨਾ ਕੁਝ ਹੋਰ, ਨਾ ਕਿਸੇ ਕੈਦੀ ਦੇ ਨਾਲ ਉਹਨਾਂ ਨੂੰ ਮਿਲ ਦਿੱਤਾ ਜਾਂਦਾ ਸੀ। ਇਹ ਹੈ ਸੋਲਿਟਰੀ ਕਨਫਾਈਨਮੈਂਟ ਅਤੇ ਬੜਾ ਛੋਟਾ ਜਿਹੀ ਜਗ੍ਹਾ ਆ। ਅਤੇ ਇੱਥੇ ਉਹਨਾਂ ਨੂੰ ਉਹ ਸਜ਼ਾ ਦਿੱਤੀ ਜਾਂਦੀ ਕਿ ਜਿਹੜੇ ਮੁੜ ਕੇ ਉਹ ਕਦੀ ਗਲਤੀ ਨਾ ਕਰਨ। ਅਕਸਰ ਜਿਹੜੇ ਐਸਕੇਪ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਮਹੀਨਾ ਬਿਨਾਂ ਬਾਹਰ ਕੱਢਿਆ, ਬਿਨਾਂ ਲਾਈਟ ਦਿਖਾਇਆ। ਆਹ ਜੇਲ੍ਹ ਦੀ ਲਾਇਬ੍ਰੇਰੀ ਆ ਕਿ ਅਕਸਰ ਕਿਹਾ ਜਾਂਦਾ ਕਿ ਜਿਹੜੇ ਕੈਦੀ ਹੁੰਦੇ ਸੀ ਉਹ ਆਪਣੀ ਦਿਮਾਗੀ ਹਾਲਤ ਨੂੰ ਠੀਕ ਰੱਖਣ ਲਈ ਕਾਫੀ ਕਿਤਾਬਾਂ ਪੜ੍ਹਦੇ ਸੀ। ਤਾਂ ਤੁਸੀਂ ਦੇਖ ਸਕਦੇ ਮੇਰੇ ਪਿਛਲੇ ਪਾਸੇ ਸਾਈਨ ਲੱਗਾ ਇਨ ਰੈੱਡ। ਤੁਸੀਂ ਦੱਸਦੇ ਕਿ ਕੋਈ ਪ੍ਰਿਜ਼ਨਰ ਜਿਹਨੂੰ ਕਿ ਪੇਂਟਿੰਗ ਦਾ ਸ਼ੌਂਕ ਸੀ, ਉਹ ਜਿੰਨਾ ਚਿਰ ਇੱਥੇ ਰਿਹਾ ਪੇਂਟਿੰਗ ਕਰਦਾ ਰਿਹਾ। ਉਹ ਜੇਲ੍ਹਾਂ ਦੇ ਵਿੱਚ ਇੱਥੇ ਬੰਦ ਹੁੰਦੇ ਸੀ ਨਾ, ਤਾਂ ਬਾਹਰ ਦੇਖਣ ਨੂੰ ਇੱਕ ਛੋਟੀ ਜਿਹੀ ਖਿੜਕੀ ਆ ਜੋ ਤੁਹਾਨੂੰ ਦਿਖਾਉਂਦੇ ਆ, ਅਤੇ ਉਹਦੇ ਵਿੱਚ ਦੇਖਣ ਨੂੰ ਆਹ ਨਿੱਕੀ ਜਿਹੀ ਆ। ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਉਹਨਾਂ ਨੂੰ ਕੀ ਦਿੰਦਾ ਸੀ ਜਾਂ ਕੀ ਸੋਚਦੇ ਹੋਣੇ, ਆ ਕੇ ਦੇਖ ਸਕਦੇ ਹੋ ਤੁਸੀਂ। ਜਦੋਂ ਅੰਦਰ ਹੁੰਦੇ ਹੋਣੇ ਆ, ਬਾਹਰ ਦੇਖਦੇ ਹੋਣੇ ਆ, ਕਿੰਨਾ ਦਿਲ ਕਰਦਾ ਹੋਣਾ ਵੀ ਅਸੀਂ ਬਾਹਰ ਹੁੰਦੇ, ਪਰ ਗਲਤ ਕੰਮ ਦੇ ਗਲਤ ਨਤੀਜੇ। ਆਓ ਚੱਲਦੇ ਹਾਂ, ਜੋ ਪ੍ਰਿਜ਼ਨ ਦਾ ਟੂਰ ਆ ਉਹਨੂੰ ਜਾਰੀ ਰੱਖਦੇ ਹਾਂ। ਪਰ ਇੱਕ ਗੱਲ ਦਾ ਪਤਾ ਲੱਗ ਗਿਆ, ਕ੍ਰਾਈਮ ਨੈਵਰ ਪਾਈਜ਼। ਸੋ ਬਿਹਤਰ ਤਾਂ ਇਹੀ ਆ ਕਿ ਇਹੋ ਜਿਹਾ ਕੰਮ ਨਾ ਕਰੋ ਕਿ ਜਿਹੜਾ ਇੱਦਾਂ ਦੇ ਥਾਂ ਆ ਕੇ ਤੁਹਾਨੂੰ ਲੋਕਾਂ ਪਾਉਣਾ ਪਵੇ। ਅੱਜ ਵੀ ਲੋਕ ਕਰਦੇ ਨੇ, ਹਜੇ ਵੀ ਹਟੇ ਨਹੀਂ, ਪਰ ਜਿਹੜੇ ਗਲਤ ਅਨਸਰ ਹੁੰਦੇ ਨੇ ਸੁਸਾਇਟੀ ਦੇ ਵਿੱਚ, ਅਕਸਰ ਉਹ ਆਪਣੀ ਜੋ ਗਲਤੀਆਂ ਹੁੰਦੀਆਂ ਨੇ ਉਹਨਾਂ ਦੀ ਸਜ਼ਾ ਫਿਰ ਇਹੋ ਜਿਹਾ ਥਾਂ ਆ ਕੇ ਭੁਗਤਦੇ ਨੇ। ਔਰ ਜਿੱਥੇ ਹੁਣ ਕੈਮਰਾ ਜਾਂਦਾ ਉਹ A ਬਲੋਕ ਵਾ, ਆ ਨਾਲ B2, ਇੱਧਰ ਮੇਰੇ ਖੱਬੇ 'ਤੇ C2 ਬਲੋਕ ਆ, ਇਹਦੇ ਪਰਲੇ ਪਾਸੇ ਲਾਇਬ੍ਰੇਰੀ, ਅਤੇ ਲਾਇਬ੍ਰੇਰੀ ਦੇ ਪਰਲੇ ਪਾਸੇ ਸੀ ਬਲੋਕ D, ਜਿਹਦੇ ਵਿੱਚ ਤੁਸੀਂ ਦੇਖਿਆ ਸੀ ਬਲੋਕ C ਦੇ ਵਿੱਚ ਕਿ ਜਿਹੜੇ ਸੋਲਿਟਰੀ ਕਨਫਾਈਨਮੈਂਟ ਬੰਦੇ ਉਹ ਰੱਖੇ ਜਾਂਦੇ ਸੀ ਉੱਥੇ। ਬਲੋਕ A ਅਤੇ B ਦੇ ਵਿਚਾਲੇ ਜਿਹੜੀ ਕੋਰੀਡੋਰ ਹੈ ਨਾ, ਉਹਦਾ ਨਾਂ ਰੱਖਿਆ ਉਹਨਾਂ ਨੇ ਮਿਸ਼ੀਗਨ ਐਵੀਨਿਊ। ਅਤੇ ਜਿੰਨੇ ਵੀ ਪ੍ਰਿਜ਼ਨ ਦੀਆਂ ਸਟਰੀਟਾਂ ਵਿਚਾਲੇ ਇਹਦੇ ਨਾਂ ਰੱਖੇ ਹੋਏ ਆ, ਜਿਵੇਂ ਆਮ ਸਟਰੀਟਾਂ ਦੇ ਨਾਂ ਹੁੰਦੇ ਆ। ਇਹ ਐਡਮਿਨਿਸਟ੍ਰੇਸ਼ਨ ਆਫਿਸ, ਜਿਹਦੇ ਵਿੱਚੋਂ ਪੁਰਾਣੇ ਔਜ਼ਾਰ ਪਏ ਨੇ, ਟੈਲੀਫੋਨ, PA ਸਿਸਟਮ, ਟਾਈਪਰਾਈਟਰਸ ਸਾਰੇ ਪਏ ਨੇ ਉਸ ਜ਼ਮਾਨੇ ਦੇ। ਇਹ ਸੀ ਬ੍ਰੇਨ ਸੈਂਟਰ ਆਫ ਦੀ ਅਲਕਾਟਰਾਜ਼ ਪ੍ਰਿਜ਼ਨ, ਕਿ ਜਿੱਥੇ ਸਾਰੇ ਕੈਦੀਆਂ ਦਾ ਹਿਸਾਬ ਕਿਤਾਬ, ਖਾਣਾ ਪਾਣੀ, ਉਹਨਾਂ ਦੀਆਂ ਰਿਪੋਰਟਾਂ, ਸਾਰਾ ਕੁਝ ਕੀਤਾ ਜਾਂਦਾ ਸੀ। 1934 ਤੋਂ 1961 ਤੱਕ ਆਰਮਰੀ, ਜਿੱਥੇ ਕਿ ਹਥਿਆਰ ਰੱਖੇ ਜਾਂਦੇ ਸੀ, ਬੰਦੂਕਾਂ ਵਗੈਰਾ, ਰਾਈਫਲਸ। ਹਾਂ, ਤੁਸੀਂ ਦੇਖ ਸਕਦੇ ਆ ਉਸ ਸਮੇਂ ਦੇ ਜਿਹੜੇ ਕਰੈਕਸ਼ਨਲ ਆਫਿਸਰ ਸੀ ਉਹਨਾਂ ਦਾ ਇਹ ਡਬਲ ਵੈਸਟ ਯੂਨੀਫਾਰਮ। ਐਡਮਿਨਿਸਟ੍ਰੇਸ਼ਨ ਆਫਿਸ ਦੇ ਵਿੱਚੋਂ ਜਿਹੜੀ ਆਊਟਸਾਈਡ ਦੀ ਵਿਊ ਬੜੀ ਵਧੀਆ, ਉਹ ਸਾਹਮਣੇ ਬ੍ਰਿਜ ਦਿੰਦਾ। ਆਹ ਵਾਰਡਨ ਦਾ ਆਪਣਾ ਆਫਿਸ, ਜਿਸ ਤਰ੍ਹਾਂ ਦੇ ਸਾਹਮਣੇ ਲੱਗਾ ਆਈਲੈਂਡ ਦਾ ਪੂਰੇ ਦਾ ਪੂਰਾ ਜੋ ਸਕੇਲ ਮਾਡਲ ਪਿਆ ਤੁਸੀਂ ਦੇਖ ਸਕਦੇ ਆ। ਇਹ ਸਾਰੀ ਆਈਲੈਂਡ ਹੈ,
ਤੇ ਚਾਰੇ ਪਾਸੇ ਦੇ ਪਾਣੀ ਆ ਤੇ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕੀਤੀਆਂ ਸਾਰਿਆਂ ਨੇ ਪਰ ਕੋਈ ਵੀ ਇੱਥੋਂ ਨਿਕਲਣ ਦੇ ਵਿੱਚ ਕਾਮਯਾਬ ਨਹੀਂ ਹੋਇਆ। ਬਾਹਰ ਆ ਗਏ ਆ ਤੇ ਬਾਕੀ ਦਾ ਹੀ ਆਇਲੈਂਡ ਤੁਹਾਨੂੰ ਦਿਖਾਉਂਦੇ ਆ। ਔਰ ਸਾਹਮਣੇ ਸੈਨ ਫਰਾਂਸਿਸਕੋ ਸਿਟੀ ਤੁਸੀਂ ਦੇਖ ਸਕਦੇ ਆ ਮੇਰੇ ਖੱਬੇ ਹੱਥ ਦੇ ਉੱਤੇ। ਇਹ ਸੀ ਜੀ ਛੋਟਾ ਜਿਹਾ ਟੂਰ ਜੋ ਤੁਹਾਨੂੰ ਪ੍ਰਿਜ਼ਨ ਦਾ ਦਿਖਾ ਲਿਆ, ਜੋ ਪ੍ਰਿਜ਼ਨ ਸੈਲਸ ਨੇ ਅੰਦਰ ਤੇ ਕਿਹੋ ਜਿਹਾ ਸੈੱਲ ਹੁੰਦੇ ਸੀ ਉਸ ਸਮੇਂ ਦੇ ਵਿੱਚ। ਪਰ ਇੰਨਾ ਸੀ ਕਿ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਸੈੱਲ ਆ ਸ਼ਾਇਦ ਉਹਨਾਂ ਦੇ ਟੋਟਾ ਨਹੀਂ, ਪਰ ਉਹਨਾਂ ਦੇ ਉਸ ਜ਼ਮਾਨੇ ਦੇ ਵਿੱਚ ਟੋਟ ਵਗੈਰਾ ਸਾਰਾ ਕੁਛ ਸੀ, ਪਰ ਇੰਨਾ ਸੀ ਕਿ ਬਾਹਰ ਨਹੀਂ ਸੀ ਜਾ ਸਕਦੇ। ਤੇ ਆਹ ਤੁਸੀਂ ਦੇਖ ਸਕਦੇ ਆ ਬੇ ਦੇ ਦੂਜੇ ਪਾਸੇ ਸੈਨ ਫਰਾਂਸਿਸਕੋ ਸਿਟੀ ਤੇ ਟੂਰ ਜਾਰੀ ਰੱਖਦੇ ਆ। ਸੈਨ ਫਰਾਂਸਿਸਕੋ ਸ਼ਹਿਰ ਤੁਸੀਂ ਦੇਖ ਸਕਦੇ ਆ। ਮੈਂ ਪ੍ਰਿਜ਼ਨ ਦੇ ਐਜ ਤੇ ਖੜਾ ਪਾਣੀ ਦੇ ਨਾਲ ਨਾਲ ਤੇ ਤੁਹਾਨੂੰ ਥੋੜੀ ਜਿਹੀ ਬਾਹਰਲੇ ਪਾਸੇ ਦੀ ਸੈਰ ਕਰਵਾ ਦੇਣਾ। ਤੇ ਆ ਉਹ ਜ਼ਮਾਨੇ ਦਾ ਲਾਈਟ ਹਾਊਸ ਤੁਸੀਂ ਦੇਖ ਸਕਦੇ ਆ। Alcatraz, the most famous prison in the United States. ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੋਲਡਨ ਗੇਟ ਬ੍ਰਿਜ, ਵੈਰੀ ਫੇਮਸ ਬ੍ਰਿਜ। ਹੁਣ ਜਿਹੜੇ ਕੈਦੀ ਹੋਣੇ ਆ ਉਹ ਸਵੇਰ ਤਕਾਲਾਂ ਨੂੰ ਜਦੋਂ ਐਕਸਰਸਾਈਜ਼ ਲਈ ਬਾਹਰ ਨਿਕਲਦੇ ਹੋਣਗੇ ਤਾਂ ਇੱਕ ਪਾਸੇ ਸ਼ਹਿਰ ਦੇਖਦੇ ਹੋਣਗੇ, ਇੱਕ ਪਾਸੇ ਬ੍ਰਿਜ ਦੇਖਦੇ ਹੋਣਗੇ ਤਾਂ ਕਿੰਨਾ ਸੋਚਦੇ ਹੋਣੇ ਕਿ ਰੱਬਾ ਅਸੀਂ ਵੀ ਕਿਤੇ ਬਾਹਰ ਨਿਕਲੀਏ। ਪਰ ਫਿਰ ਉਹੀ ਗੱਲ ਕਰਦੇ ਕਿ ਮਾੜੇ ਕੰਮ ਦਾ ਭਾਈ ਮਾੜਾ ਨਤੀਜਾ। ਲੈ ਵੀ ਸੱਜਣੋ, ਆਪਾਂ ਸਭ ਕੁਝ ਦੇਖ ਲਿਆ। ਕੈਦੀਆਂ ਨੂੰ ਕਿੱਥੇ ਰੱਖਿਆ ਜਾਂਦਾ ਸੀ ਤੇ ਸੋਲਟਰੀ ਕਨਫਾਈਨਮੈਂਟ ਕਿੱਥੇ ਆ, ਐਡਮਿਨ ਕਿੱਥੇ ਆ, ਸਾਰਾ ਕੁਝ ਦਿਖਾ ਦਿੱਤਾ। ਤੇ ਹੁਣ ਇੱਕ ਜਗ੍ਹਾ ਜਿੱਥੇ ਕੈਦੀ ਆਪਣਾ ਖਾਣਾ ਖਾਂਦੇ ਸੀ ਉਹ ਹੋਲ ਤੁਹਾਨੂੰ ਦਿਖਾਉਂਦੇ ਆ। ਉਹ ਦੱਸਿਆ ਜਾਂਦਾ ਕਿ ਜਿਹੜੀ ਆ ਮਸ਼ੀਨ ਜੀ ਮੇਰੇ ਲੱਗੀ ਆ ਕਿ 200 ਤੋਂ ਉੱਪਰ ਜਦੋਂ ਕੈਦੀ ਇੱਥੇ ਖਾਂਦੇ ਸੀ ਨਾ, ਉਹਨਾਂ ਦੇ ਕੋਲ ਲੋਹੇ ਦੇ ਨਾਈਫ ਐਂਡ ਫੋਕ ਵਗੈਰਾ ਹੁੰਦਾ ਸੀ। ਤਾਂ ਸਭ ਤੋਂ ਜ਼ਿਆਦਾ ਕਹਿੰਦੇ ਖਤਰਨਾਕ ਟਾਈਮ ਉਹ ਹੁੰਦਾ ਸੀ ਅੰਡਰ ਕੰਟਰੋਲ ਰੱਖਣ ਲਈ। ਆਓ ਲੈ ਕੇ ਚੱਲਦੇ ਤੁਹਾਨੂੰ ਉਹਨਾਂ ਡਾਈਨਿੰਗ ਹਾਲ ਦੇ ਵਿੱਚ। ਆ ਜਾਓ। ਹਾਂ ਵੀ ਦੋਸਤੋ, ਸਾਡੇ ਹੁਣ ਜਾਣ ਦਾ ਵਕਤ ਹੋ ਚੁੱਕਾ। ਅਸੀਂ ਸਾਰਾ ਟੂਰ ਲਾ ਕੇ ਦੇਖਿਆ, ਬੜੀਆਂ ਗੱਲਾਂ ਸੁਣੀਆਂ ਸੀਗੀਆਂ ਅਲਕਾਟਰਾਜ਼ ਪ੍ਰਿਜ਼ਨ ਦੀਆਂ, ਤੇ ਅੱਜ ਦੇਖ ਚੱਲੇ ਆ। ਤੇ ਬਹੁਤ ਚੀਜ਼ਾਂ ਜਿਹੜੀਆਂ ਕਿ ਸਾਨੂੰ ਨਹੀਂ ਸੀ ਪਤਾ ਉਹ ਸਾਨੂੰ ਅੱਜ ਪਤਾ ਲੱਗਾ ਕਿਹੋ ਜਿਹਾ ਪ੍ਰਿਜ਼ਨ ਸੀ, ਇੱਥੇ ਕਿਹੋ ਜਿਹੇ ਪ੍ਰਿਜ਼ਨ ਰਹਿੰਦੇ ਸੀਗੇ। ਤਾਂ ਕਈ ਇਹੋ ਜਿਹੇ ਵੀ ਪ੍ਰਿਜ਼ਨ ਹੋਏ ਇੱਥੇ ਕਿ ਜਿਨ੍ਹਾਂ ਨੇ 2 ਵਾਰ ਇੱਥੋਂ ਕਰ ਜਾ ਕੇ ਵਾਪਸ ਇੱਥੇ ਲਿਆਂਦਾ ਗਿਆ ਉਹਨਾਂ ਨੂੰ। ਤਾਂ ਉਹਨਾਂ ਦੀ ਸਟੋਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇੰਨਾ ਕੁਝ ਕਹਿੰਦਾ ਤਾਂ ਤੋਂ ਯਾਦ ਲੈਂਦੇ ਹਾਂ। ਚੰਗਾ, ਫਿਰ ਮਿਲਦੇ ਹਾਂ ਅਗਲੀ ਵਾਰ। ਸਤਿ ਸ੍ਰੀ ਅਕਾਲ।